ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਸਰਦਾਰ ਮਨਵੀਰ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਤੁਹਾਨੂੰ ਔਰ TV 84 ਦੇ ਸਾਰੇ ਹੀ ਦਰਸ਼ਕਾਂ ਨੂੰ, ਵਿਊਅਰਸ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਕੈਨੇਡਾ ਤੋਂ ਹੀ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਕੈਨੇਡਾ ਦੇ ਵਿੱਚ ਪਾਰਲੀਮੈਂਟ ਦੀ ਇਸ ਵੇਲੇ ਇਲੈਕਸ਼ਨਸ ਚੱਲ ਰਹੀਆਂ ਨੇ। ਅਸੀਂ ਜਾਣਨਾ ਚਾਹਾਂਗੇ ਕਿ ਇਸ ਵੇਲੇ ਕੀ ਹੋ ਰਿਹਾ, ਉੱਥੇ ਕੀ ਚੱਲ ਰਿਹਾ ਹੈ। ਆਲਸੋ ਜਿਹੜੀ ਸਿੱਖ ਕਮਿਊਨਿਟੀ ਹੈ ਉਸ ਦਾ ਕਿਸ ਪਾਰਟੀ ਦੇ ਵੱਲ ਜ਼ਿਆਦਾ ਝੁਕਾਅ ਹੈ, ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਜੀ ਭੈਣ ਜੀ, ਬਿਲਕੁਲ ਇਸ ਵਕਤ ਜਿਹੜੀ ਆ ਅਨਾਉਂਸ ਹੋ ਚੁੱਕੀ ਹੈ। 42ਵੀਂ ਜਿਹੜੀ ਪਾਰਲੀਮੈਂਟ ਹੈ ਕੈਨੇਡਾ ਦੀ, ਉਹ ਬਣਨ ਜਾ ਰਹੀ ਹੈ ਅਕਤੂਬਰ 19 ਨੂੰ। ਸੋ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਜਿਹੜਾ ਇਸ ਵਾਰ ਦਾ ਇਲੈਕਸ਼ਨ ਕੈਂਪੇਨ ਹੈ, ਮੇਰਾ ਖਿਆਲ ਹੁਣ ਤੱਕ ਦਾ ਸਭ ਤੋਂ ਲੰਬਾ ਇਲੈਕਸ਼ਨ ਕੈਂਪੇਨ ਹੈ ਜੀ। ਕਿਉਂਕਿ ਕਾਫੀ ਦੇਰ ਪਹਿਲਾਂ ਹੀ ਕੰਜ਼ਰਵੇਟਿਵ ਸਰਕਾਰ ਵੱਲੋਂ, ਜਿਹੜੀ ਆਲਰੇਡੀ ਹੁਣ ਪਾਵਰ 'ਚ ਹੈ, ਉਹਨਾਂ ਵੱਲੋਂ ਜਿਹੜੀ ਆ ਇਲੈਕਸ਼ਨ ਡੇਟ ਅਨਾਉਂਸ ਕਰ ਦਿੱਤੀ ਗਈ ਸੀ, ਜਿਹੜੀ 19 ਅਕਤੂਬਰ ਹੈ ਜੀ। ਔਰ ਇਸ ਇਲੈਕਸ਼ਨ ਦੇ ਵਿੱਚ 323 ਸੀਟਾਂ ਦੇ ਉੱਤੇ ਵੋਟਾਂ ਪੈਣਗੀਆਂ, ਇਲੈਕਸ਼ਨ ਹੋਣਗੀਆਂ। ਔਰ ਜਿਹੜੀ ਕਰੰਟ ਸਿਚੁਏਸ਼ਨ ਹੈ ਪਾਰਟੀਜ਼ ਦੀ, ਉਹ ਤਾਂ ਜੀ ਅੱਜ ਦੇ ਇੱਕ ਸਰਵੇਖਣ ਦੇ ਮੁਤਾਬਕ ਜਿਹੜੀ ਹੈ ਉਹ ਕੰਜ਼ਰਵੇਟਿਵ ਜਿਹੜੀ ਸਿਟਿੰਗ ਪਾਰਟੀ ਹੈ ਉਹ ਲੀਡ ਕਰ ਰਹੀ ਹੈ 32% ਤੇ ਜੀ। ਔਰ ਲੀਡ ਅਪ ਕਰ ਰਹੀ ਹੈ ਜੀ NDP 30% ਤੇ। ਔਰ ਤੀਜੇ ਨੰਬਰ ਤੇ ਜਿਹੜੀ ਹੈ ਲਿਬਰਲ ਪਾਰਟੀ ਹੈ 28% ਤੇ। ਪਰ ਇੱਥੇ ਇਹ ਜ਼ਿਕਰਯੋਗ ਗੱਲ ਹੈ ਜੀ ਕਿ ਇਹ ਜਿਹੜੇ ਨੰਬਰਸ ਨੇ, ਇਹ ਤਕਰੀਬਨ ਹਰ ਦੂਜੇ ਜਾਂ ਤੀਜੇ ਦਿਨ ਜਿਹੜੇ ਨੇ ਉਹ ਬਦਲਦੇ ਰਹਿੰਦੇ ਨੇ। ਸੋ ਹਜੇ ਬਹੁਤ ਅਰਲੀ ਹੋਏਗਾ ਇਹ ਕਹਿਣਾ, ਕਿਉਂਕਿ ਇਹ ਤਿਕੋਣੀ ਰੇਸ ਹੈ ਔਰ ਤਕਰੀਬਨ 2 ਜਾਂ 3 ਜਾਂ 4% ਦੇ ਨਾਲ ਉੱਪਰ ਥੱਲੇ ਚੱਲਦੀ ਹੈ ਹਮੇਸ਼ਾ। ਕਿਉਂਕਿ ਇਹ ਕਹਿਣਾ ਬੜਾ ਜਲਦਬਾਜ਼ੀ ਹੋਏਗੀ ਕਿ ਇਹ ਜਿਹੜੇ ਸਰਵੇਖਣ ਨੇ ਇਹ ਪੱਕੇ ਨੇ। ਹਾਂਜੀ। ਔਰ ਇਹਦੇ ਵਿੱਚ ਇਹ ਗੱਲ ਜ਼ਿਕਰਯੋਗ ਹੈ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਹ ਹਜੇ ਤੱਕ ਦੂਜੇ ਜਾਂ ਤੀਜੇ ਨੰਬਰ ਤੇ ਚੱਲ ਰਹੀ ਸੀ। ਸੋ ਬੀਤੇ ਮੰਡੇ ਨੂੰ ਜਿਹੜਾ ਇਹਨਾਂ ਦੇ ਫਾਈਨੈਂਸ ਡਿਪਾਰਟਮੈਂਟ, ਫੈਡਰਲ ਫਾਈਨੈਂਸ ਡਿਪਾਰਟਮੈਂਟ ਵੱਲੋਂ ਇੱਕ ਜਿਹੜੀ ਹੈ ਨਿਊਜ਼ ਪਬਲਿਸ਼ ਕੀਤੀ ਗਈ ਹੈ, ਜਿਹਦੇ ਚ ਉਹਨਾਂ ਨੇ $1.9 ਬਿਲੀਅਨ ਦਾ ਬਜਟ ਜਿਹੜਾ ਸਰਪਲਸ ਦੱਸਿਆ। ਸੋ ਇਸ ਨਿਊਜ਼ ਨੇ ਉਹਨਾਂ ਨੂੰ ਥੋੜਾ ਜਿਹਾ ਬੂਸਟ ਦਿੱਤਾ। ਬਟ ਅਗੇਨ ਬਹੁਤ ਅਰਲੀ ਹੋਏਗਾ ਇਹ ਕਹਿਣਾ, ਕਿਉਂਕਿ ਹਜੇ ਟਾਈਮ ਨੇ। ਸੋ ਅਕਤੂਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਦੇ ਵਿੱਚ ਜਿਹੜੀ ਆ ਗੱਲਬਾਤ ਹੋਏਗੀ। ਉਸ ਤੋਂ ਹੀ ਜਿਹੜਾ ਐਗਜ਼ੈਕਟ ਜਿਹੜੇ ਚੋਣ ਸਰਵੇਖਣ ਵਿਸ਼ਵਾਸਯੋਗ ਨੇ ਜਿਹੜੇ, ਉਹ ਸਾਹਮਣੇ ਆ ਸਕਣਗੇ। ਸੋ ਅੱਜ ਵੀ ਇੱਥੇ ਦੀ ਮਸ਼ਹੂਰ ਮੀਡੀਆ ਜਿਹੜੀ ਫਰਮ ਹੈ ਦ ਗਲੋਬ ਐਂਡ ਮੇਲ, ਉਹਨਾਂ ਵੱਲੋਂ ਵੀ ਜਿਹੜੀ ਆ ਡਿਬੇਟ ਉਹ ਕਰਾਈ ਗਈ ਹੈ। ਤਿੰਨੋਂ ਕੈਂਡੀਡੇਟਸ ਨੇ ਜਿਹੜੀ ਆ ਡਿਬੇਟ ਕੀਤੀ ਹੈ। ਮੈਂ ਥੋੜਾ ਜਿਹਾ ਪਾਰਟ ਉਹਦਾ ਦੇਖ ਸਕਿਆ। ਸੋ ਤਿੰਨੇ ਕੈਂਡੀਡੇਟਸ ਨੇ ਆਪਣੇ ਆਪਣੇ ਉਹਦੇ ਚ ਵਿਚਾਰ ਰੱਖੇ ਨੇ। ਹਾਂਜੀ। ਔਰ ਇਹਦੇ ਵਿੱਚ ਮੈਂ ਇਹਨੂੰ ਸ਼ੁਰੂ ਤੋਂ ਨਹੀਂ ਦੇਖ ਸਕਿਆ, ਕਾਫੀ ਥੋੜਾ ਜਿਹਾ ਪਾਰਟ ਦਾ ਮੈਂ ਦੇਖ ਸਕਿਆ ਐਂਡ ਦੇ ਉੱਤੇ। ਸੋ ਜਿਹੜਾ ਇਹਦੇ ਚ ਮੁੱਦਾ ਸਭ ਤੋਂ ਭਾਰੀ ਹੈ ਉਹ ਫਾਈਨੈਂਸ ਦਾ ਜੀ, ਬਜਟ ਦਾ ਮੁੱਦਾ, ਜਿਸ ਨੂੰ ਕੰਜ਼ਰਵੇਟਿਵ ਸਰਕਾਰ ਜਿਹੜੀ ਹੈ, ਉਹ ਜਿਹੜੀ ਮੌਜੂਦਾ ਸਰਕਾਰ ਹੈ, ਉਹ ਇਸ ਨੂੰ ਜਿਹੜਾ ਉਹ ਐਜ਼ ਇਟ ਇਜ਼ ਰੱਖਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਦੇ ਹਿਸਾਬ ਨਾਲ ਠੀਕ ਚੱਲ ਰਿਹਾ। ਔਰ ਟੈਕਸ ਬੈਨੀਫਿਟ ਜਿਹੜੇ ਨੇ ਉਹ ਹਾਇਰ ਕਲਾਸ ਨੂੰ ਜ਼ਿਆਦਾ ਮਿਲ ਰਹੇ ਨੇ, ਜਦਕਿ NDP ਦਾ ਮੰਨਣਾ ਇਹ ਸੀ ਕਿ ਜਿਹੜੇ ਟੈਕਸਿਸ ਨੇ ਉਸਦਾ ਬੈਨੀਫਿਟ ਜਿਹੜਾ ਲੋਅਰ ਕਲਾਸ ਨੂੰ ਹੋਣਾ ਚਾਹੀਦਾ। ਔਰ ਲਿਬਰਲ ਦਾ ਇਹਦੇ ਤੇ ਪੁਆਇੰਟ ਆਫ ਵਿਊ ਇਹ ਸੀ ਕਿ ਜਿਹੜੇ ਸਮਾਲ ਬਿਜ਼ਨੈਸਿਸ ਨੇ ਉਹਨਾਂ ਨੂੰ ਟੈਕਸਾਂ ਦੇ ਵਿੱਚ ਰਿਆਇਤ ਮਿਲਣੀ ਚਾਹੀਦੀ ਹੈ। ਸੋ ਜਿਹੜੀਆਂ ਬਾਕੀ ਦੀਆਂ ਡਿਵੈਲਪਮੈਂਟਸ ਨੇ ਉਹ ਕੱਲ ਨੂੰ ਸਾਹਮਣੇ ਆਉਣਗੀਆਂ। ਹਾਂਜੀ। ਔਰ ਦੂਜਾ ਤੁਸੀਂ ਪੁੱਛਿਆ ਸਿੱਖ ਪਰਸਪੈਕਟਿਵ ਦੇ ਨਾਲ, ਦੇਖੋ ਜਿੱਥੇ ਤੱਕ ਸਿੱਖ ਕੌਮ ਦਾ ਸਵਾਲ ਹੈ, ਸਾਡੇ ਮੁੱਦਿਆਂ ਦਾ ਸਵਾਲ ਹੈ। ਹਾਂਜੀ। ਸੋ ਅਸੀਂ ਤਿੰਨਾਂ ਪਾਰਟੀਆਂ ਦੀ ਜਿਹੜੀ ਕਾਰਗੁਜ਼ਾਰੀ ਹੈ ਜਦੋਂ ਉਹਨੂੰ ਵੇਖਦੇ ਹਾਂ, ਕੰਜ਼ਰਵੇਟਿਵ ਜਿਹੜੀ ਪਾਰਟੀ ਹੈ, ਇਸਨੇ ਜਿਹੜੇ ਰੀਸੈਂਟਲੀ ਜਿਹੜੇ ਕੁਝ ਬਿੱਲ ਇੰਟਰੋਡਿਊਸ ਕੀਤੇ ਨੇ, ਉਸ ਚਾਹੇ C-51 ਹੋਵੇ, ਚਾਹੇ C-24 ਹੋਵੇ, ਉਹਦੇ ਵਿੱਚ ਜਿਹੜਾ ਚਾਰਟਰ ਆਫ ਰਾਈਟ ਹੈ ਕੈਨੇਡਾ ਦਾ, ਜਿਹਦੇ ਥੱਲੇ ਹਰ ਇੱਕ ਭਾਸ਼ਾ ਜਾਂ ਹਰ ਇੱਕ ਵਿਅਕਤੀ ਨੂੰ ਆਪਣਾ ਜਿਹੜਾ ਹਰ ਇੱਕ ਐਥਨੀਸਿਟੀ ਨੂੰ ਆਪਣੇ ਇੱਕ ਰਾਖਵੇਂ ਅਧਿਕਾਰ ਨੇ ਕੈਨੇਡਾ ਦੀ ਇਸ ਹਿਊਮਨ ਚਾਰਟਰ ਆਫ ਰਾਈਟਸ ਦੇ ਥੱਲੇ, ਉਹਨਾਂ ਦੇ ਉੱਤੇ ਇੱਕ ਹਮਲਾ ਸਮਝਿਆ ਜਾ ਰਿਹਾ। ਬਟ ਇਹ ਕਿਹਾ ਤਾਂ ਸਰਕਾਰ ਵੱਲੋਂ ਇਹ ਜਾ ਰਿਹਾ ਕਿ ਇਹ ਜਿਹੜਾ ਰਾਈਟਸ ਨੇ, ਜਿਹੜੇ ਟੈਰਰਿਜ਼ਮ ਆ ਜਿਹੜਾ, ਉਹਨੂੰ ਉਸ ਤੋਂ ਕੈਨੇਡਾ ਨੂੰ ਪ੍ਰੋਟੈਕਟ ਕਰਨ ਲਈ। ਬਟ ਇਹਦੇ ਵਿੱਚ ਬਾਕੀ ਪਾਰਟੀਆਂ ਦਾ ਇਹ ਕਹਿਣਾ ਕਿ ਕੈਨੇਡਾ ਦੇ ਕੋਲ, NDP ਦਾ ਇਹ ਕਹਿਣਾ ਕਿ ਕੈਨੇਡਾ ਦੇ ਕੋਲ ਇਨਫ ਸੋਰਸਿਸ ਹੈਗੇ ਨੇ। ਸੋ ਇਹਦੇ ਲਈ ਸਾਨੂੰ ਜਿਹੜੇ ਆਮ ਸਿਟੀਜ਼ਨਸ ਨੇ ਉਹਨਾਂ ਦੇ ਉੱਤੇ
ਜਿਹੜਾ ਵਾਧੂ ਦਾ ਬੋਝ ਜਾਂ ਵਾਧੂ ਦੀਆਂ ਬੰਦਿਸ਼ਾਂ ਲਾਉਣ ਦੀ ਲੋੜ ਨਹੀਂ ਹੈ, ਜਦਕਿ ਜਿਹੜੀ ਲਿਬਰਲ ਪਾਰਟੀ ਹੈ ਉਹ ਇਹਨਾਂ ਦੋਨੋਂ ਬਿੱਲਸ ਦੇ ਵਿੱਚ ਜੀ ਕੰਜ਼ਰਵੇਟਿਵ ਸਰਕਾਰ ਦਾ ਜਿਹੜਾ ਪੱਖ ਪੂਰਦੀ ਨਜ਼ਰ ਆ ਰਹੀ ਹੈ, ਕਿਉਂਕਿ VOTING ਦੇ ਵਿੱਚ ਉਹਨਾਂ ਨੇ ਇਸ ਦੀ ਹਮਾਇਤ ਕੀਤੀ ਹੈ। ਔਰ ਜੇ ਦੇਖਣ ਵਾਲੀ ਗੱਲ ਇਹ ਵੀ ਹੈ ਇਹਦੇ 'ਚ ਕਿ ਸਿੱਖ ਪਰਸਪੈਕਟਿਵ ਦੇ ਨਾਲ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਨਰਿੰਦਰ ਮੋਦੀ ਸਾਹਮਣੇ ਆਇਆ ਇੱਥੇ ਕੈਨੇਡਾ ਦੇ ਵਿੱਚ ਆਇਆ ਤੇ ਕੰਜ਼ਰਵੇਟਿਵ ਸਰਕਾਰ ਨੇ ਭਾਰਤ ਸਰਕਾਰ ਦੀਆਂ ਪਿਛਲੀਆਂ ਸਾਰੀਆਂ ਨੀਤੀਆਂ ਦੇ ਉੱਤੇ ਜੋ ਨਿਊਕਲੀਅਰ ਆਪਣੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਘਪਲਾ ਇਹਨਾਂ ਦੇ ਨਾਲ ਕੈਨੇਡਾ ਦੇ ਨਾਲ 1974 ਦੇ ਵਿੱਚ ਆਪਣੀ ਡੀਲ ਤੋਂ ਮੁੱਕਰ ਕੇ ਕੀਤਾ, ਉੱਤੇ ਮਿੱਟੀ ਪਾਉਂਦੇ ਆ ਕਿ ਨਵੀਂ ਨਿਊਕਲੀਅਰ ਡੀਲ ਹੈ ਜਿਹੜੀ ਉਹ ਨਰਿੰਦਰ ਮੋਦੀ ਦੇ ਨਾਲ ਕੀਤੀ ਹੈ ਹਿਊਮਨ ਰਾਈਟਸ ਦੀ ਪਰਵਾਹ ਕੀਤੇ ਬਿਨਾਂ। ਔਰ ਲਿਬਰਲ ਪਾਰਟੀ ਦੇ ਜਿਹੜੇ ਲੀਡਰ ਸਨ ਜਸਟਿਨ ਟਰੂਡੋ, ਉਹ ਪਹਿਲਾਂ ਓਟਵਾ ਦੇ ਵਿੱਚ ਮੋਦੀ ਨੂੰ ਮਿਲਦੇ ਨੇ, ਉਸ ਤੋਂ ਬਾਅਦ ਉਹ ਪਿੱਛੇ ਵੈਨਕੂਵਰ ਤੱਕ ਉਹਨਾਂ ਨੂੰ ਇਹ ਕਹਿਣ ਜਾਂਦੇ ਨੇ ਕਿ ਇਹ ਜਿਹੜੀ ਡੀਲ ਹੈ ਉਹ ਸਾਡੇ ਟਾਈਮ ਤੇ ਐਜ਼ ਇਟ ਇਜ਼ ਹੀ ਰਹੇਗੀ। ਸੋ ਇੱਕੋ ਇੱਕ ਲੀਡਰ ਜਿਹੜੇ NDP ਦੇ ਮਿਸਟਰ ਥਾਮਸ ਮਲਕੇਅਰ ਨੇ, ਉਹਨਾਂ ਨੇ ਹਿਊਮਨ ਰਾਈਟਸ ਦੀ ਪਰਵਾਹ ਕਰਦਿਆਂ ਹੋਇਆ ਔਰ ਆਪਣਾ ਕੰਸਰਨ ਜ਼ਾਹਿਰ ਕਰਦਿਆਂ ਹੋਇਆ ਮੋਦੀ ਨੂੰ ਮਿਲਣ ਤੋਂ ਇਨਕਾਰ ਕੀਤਾ ਔਰ ਇਸ ਤਰ੍ਹਾਂ ਦੀ ਡੀਲ ਦਾ ਜਿਹੜਾ ਉਹ ਵਿਰੋਧ ਵੀ ਕੀਤਾ। ਸੋ ਜਿੱਥੇ ਤੱਕ ਹਿਊਮਨ ਰਾਈਟਸ ਦੀ ਗੱਲ ਹੈ ਜਾਂ ਸਿੱਖ ਪਰਸਪੈਕਟਿਵ ਦੀ ਗੱਲ ਹੈ, ਤਾਂ ਅਸੀਂ ਸਮਝਦੇ ਹਾਂ ਕਿ NDP ਜਿਹੜੀ ਹੈ, ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਜਿਹੜੀ ਹੈ, ਉਹ ਹਿਊਮਨ ਰਾਈਟਸ ਦੇ ਬਹੁਤ ਨੇੜੇ ਹੈ। ਕਿਉਂਕਿ ਹਿਊਮਨ ਰਾਈਟਸ ਦੇ ਦਾਇਰਾਕਾਰ ਦੇ ਵਿੱਚ ਸਿੱਖ ਵੀ ਆਉਂਦੇ ਨੇ, ਸੋ ਸਿੱਖਾਂ ਦੀ ਆਵਾਜ਼ ਜਿਹੜੀ ਹੈ ਬਣ ਕੇ ਇਹ ਪਾਰਟੀ ਸਮੇਂ-ਸਮੇਂ ਫਿਰ ਉੱਭਰਦੀ ਰਹੀ ਹੈ, ਚਾਹੇ ਉਹ ਸਿੱਖ ਨਸਲਕੁਸ਼ੀਆਂ ਦਾ ਮਾਮਲਾ ਹੋਵੇ ਜਾਂ ਫਿਰ ਮੋਦੀ ਵਰਗੇ ਬੁੱਚੜ ਦਾ ਕੈਨੇਡਾ ਦੇ ਵਿੱਚ ਸਵਾਗਤ ਕਰਨ ਦਾ ਮਾਮਲਾ ਹੋਵੇ। NDP ਹਮੇਸ਼ਾ ਸਿੱਖ ਜਗਤ ਦੇ ਨਾਲ ਖੜੀ ਹੈ ਔਰ ਸਾਡੇ ਕੈਂਡੀਡੇਟ ਨੂੰ ਆਪਣੀ ਗੱਲ ਖੁੱਲ੍ਹ ਕੇ ਕਰਨ ਦਾ ਜਿਹੜਾ ਹੱਕ ਹੈ ਉਹ ਸਿਰਫ NDP ਦੇ ਵਿੱਚ ਦਿੱਤਾ ਜਾਂਦਾ ਹੈ। ਜੀ ਥੈਂਕ ਯੂ ਸੋ ਮਚ ਫॉर द ਇਨਫੋਰਮੇਸ਼ਨ ਵੀਰ ਜੀ। ਜਿਸ ਤਰ੍ਹਾਂ ਤੁਸੀਂ ਹੁਣ ਗੱਲ ਕੀਤੀ ਨਰਿੰਦਰ ਮੋਦੀ, ਤੁਸੀਂ ਜਾਣਦੇ ਹੋ ਕਾਫੀ ਹੀ ਲਾਈਕਸ ਟਰੈਵਲ ਅਲਾਟ ਬੈਕ ਐਂਡ ਫੋਰਥ, ਪਰ ਜਿਸ ਤਰ੍ਹਾਂ ਹੁਣ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਨਰਿੰਦਰ ਮੋਦੀ ਯੂਨਾਈਟਿਡ ਨੇਸ਼ਨ ਨਿਊਯਾਰਕ ਦੇ ਵਿੱਚ ਆ ਰਿਹਾ ਹੈ। ਸੋ ਅਸੀਂ ਤਾਂ ਆਪਣੇ ਵੱਲੋਂ ਪੂਰੀ ਤਿਆਰੀ ਫੜੀ ਹੋਈ ਹੈ। ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਮੌਂਟਰੀਅਲ ਦੇ ਵਿੱਚ ਹੋ, ਇਸ ਸੰਬੰਧੀ ਤੁਸੀਂ ਲੋਕ ਇੱਥੇ ਕੀ ਕਾਰਵਾਈ ਕਰ ਰਹੇ ਹੋ, ਸਿੱਖ ਜਥੇਬੰਦੀਆਂ ਕੀ ਕਾਰਵਾਈ ਕਰ ਰਹੇ ਆ, ਆਲਸੋ ਤੁਸੀਂ ਕੌਣ ਪਾਰਟਿਸਿਪੇਟ ਕਰੇਗਾ ਇਸ ਵਿੱਚ, ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਜੀ ਬਿਲਕੁਲ ਭੈਣ ਜੀ, ਜਿੱਥੇ ਤੱਕ ਇਸ ਪ੍ਰੋਟੈਸਟ ਦਾ ਸਵਾਲ ਹੈ, ਅਸੀਂ ਵਧਾਈ ਦਿੰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਔਰ ਸਿੱਖ ਫॉर ਜਸਟਿਸ ਨੂੰ, ਜਿਨ੍ਹਾਂ ਦੇ ਜਿਹੜਾ ਲੀਡ ਦੇ ਸਦਕਾ ਇਹ ਜਿਹੜਾ ਪ੍ਰੋਟੈਸਟ ਹੈ ਨਿਊਯਾਰਕ ਦੇ ਵਿੱਚ UN ਪਲਾਜ਼ਾ ਦੇ ਸਾਹਮਣੇ ਹੋਣ ਜਾ ਰਿਹਾ ਮੋਦੀ ਦੇ ਵਿਰੋਧ ਦੇ ਵਿੱਚ। ਔਰ ਹਮੇਸ਼ਾ ਦੀ ਤਰ੍ਹਾਂ ਮੌਂਟਰੀਅਲ ਤੋਂ ਵੀ ਜਿਹੜੀ ਸਿੱਖ ਸੰਗਤ ਹੈ ਉਹ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲਏਗੀ ਔਰ ਆਪਣੇ ਇਹਨਾਂ ਭਰਾਵਾਂ ਦੀ ਪਿੱਠ ਤੇ ਖੜੇਗੀ ਜਿਹੜੇ ਇਹ ਪ੍ਰੋਟੈਸਟ ਆਰਗੇਨਾਈਜ਼ ਕਰ ਰਹੇ ਨੇ। ਇਹਦੇ ਵਿੱਚ ਫॉर श्योर ਮੈਂ ਰੱਬ ਨੇ ਚਾਹਿਆ ਜਾਂ ਵਾਹਿਗੁਰੂ ਨੇ ਚਾਹਿਆ ਤੇ ਮੈਂ ਵੀ ਸ਼ਮੂਲੀਅਤ ਕਰਾਂਗਾ ਔਰ ਇਹਦੇ ਵਿੱਚ ਸਰਦਾਰ ਪਰਮਿੰਦਰ ਸਿੰਘ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਈਸਟ ਕੈਨੇਡਾ ਦੇ ਪ੍ਰੈਜ਼ੀਡੈਂਟ ਨੇ, ਉਹ ਵੀ ਆਣਗੇ ਔਰ ਟੋਰਾਂਟੋ ਤੋਂ ਵੀ ਜਿਹੜੇ ਨੇ ਸਾਡੇ ਸਿੰਘ ਉਹ ਆਣਗੇ। ਹੰਸਰਾਜ ਸਾਹਿਬ ਜਿਹੜੇ ਈਸਟ ਕੈਨੇਡਾ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ, ਉਹ ਵੀ ਉੱਥੇ ਸ਼ਮੂਲੀਅਤ ਕਰਨਗੇ। ਸੋ ਇਹਨਾਂ ਦੇ ਨਾਲ ਹੋਰ ਵੀ ਪਾਰਟੀ ਮੈਂਬਰ, ਸੋ ਕਾਫੀ ਵੱਡੀ ਜਿਹੜੀ ਹੈ ਤਾਦਾਦ ਦੇ ਵਿੱਚ ਟੋਰਾਂਟੋ ਔਰ ਮੌਂਟਰੀਅਲ ਤੋਂ ਸਿੱਖ ਸੰਗਤਾਂ ਜਿਹੜੀਆਂ ਇਸ ਹਿਊਮਨ ਰਾਈਟਸ ਦੇ ਕਾਜ ਦੇ ਵਿੱਚ ਹਿੱਸਾ ਲੈਣ ਪਹੁੰਚਣਗੀਆਂ। ਜੀ ਤੇ ਵੀਰ ਜੀ ਹੁਣ ਅਸੀਂ ਪੰਜਾਬ ਵੱਲ ਜਾਣਾ, ਜਿਸ ਤੁਸੀਂ ਜਾਣਦੇ ਹੀ ਹੋ ਕਿ ਪਿਛਲੇ ਦਿਨੀ ਜਿਸ ਤਰ੍ਹਾਂ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਕਿਉਂਕਿ ਇਸ ਚੀਜ਼ ਦੀ ਸਾਨੂੰ ਇਸ ਵੇਲੇ ਲੋੜ ਸੀਗੀ ਕਿ ਪੰਥਕ ਜਥੇਬੰਦੀਆਂ ਇਕੱਠੀਆਂ ਹੋਣ ਇੱਕ ਪਲੇਟਫਾਰਮ ਤੇ ਇੱਕ ਉਪਰਾਲਾ ਕਰਨ। ਤੇ ਤੁਸੀਂ ਜਿਹੜਾ ਇਹ ਇਕੱਠ ਹੋਇਆ ਹੈ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਜੀ ਬਿਲਕੁਲ ਭੈਣ ਜੀ, ਬੜੀ ਦੇਰ ਬਾਅਦ ਇੱਕ ਖੁਸ਼ੀ ਦੀ ਖਬਰ ਹੈ ਜਿਹੜੀ ਉਹ ਕੌਮ ਦੇ ਵਿੱਚ ਦੇਖਣ ਨੂੰ ਆਈ ਹੈ ਕਿ ਇਹਨਾਂ ਦੋ ਪ੍ਰਮੁੱਖ ਖਾਲਿਸਤਾਨੀ ਧਿਰਾਂ ਦਾ ਜਿਹੜਾ ਆਪਸ ਦੇ ਵਿੱਚ ਸੁਮੇਲ ਹੋਇਆ। ਸੋ ਤਿੰਨ ਮੇਨ ਜਿਹੜੀਆਂ ਧਿਰਾਂ ਨੇ ਖਾਲਿਸਤਾਨ ਦੇ ਪਰਸਪੈਕਟਿਵ ਦੇ ਨਾਲ ਪੰਜਾਬ ਦੇ ਵਿੱਚ ਵਰਕ ਕਰਦੀਆਂ ਨੇ ਜਾਂ ਹਿੰਦੁਸਤਾਨ ਦੇ ਵਿੱਚ ਵਰਕ ਕਰਦੀਆਂ ਨੇ, ਜਿਨ੍ਹਾਂ ਚੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਪੰਚ ਪ੍ਰਧਾਨੀ ਔਰ ਦਲ ਖਾਲਸਾ। ਸੋ ਇਹਨਾਂ ਜਥੇਬੰਦੀਆਂ ਬਾਰੇ, ਇਹਨਾਂ ਦੀ ਕਾਰਗੁਜ਼ਾਰੀ ਬਾਰੇ ਕਦੀ ਵੀ ਕੋਈ ਸ਼ੱਕ ਨਹੀਂ ਹੈ। ਸੋ ਇਹਨਾਂ ਦੇ ਵਿੱਚੋਂ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਜਿਹੜਾ ਆਪਸ ਦੇ ਵਿੱਚ ਜਿਹੜਾ ਇਹਨਾਂ ਨੇ ਟਾਈ ਅਪ ਕੀਤਾ, ਇਹ ਸਵਾਗਤਯੋਗ ਹੈ ਔਰ ਸਿੱਖ ਕੌਮ ਇਸ ਦਾ ਸਾਰੀ ਸਿੱਖ ਕੌਮ ਨੇ ਸਵਾਗਤ ਕੀਤਾ। ਔਰ ਉਸ ਦੇ ਨਾਲ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਉਹਨਾਂ ਨੇ ਐਲਾਨ ਵੀ ਕੀਤਾ ਕਿ ਅਸੀਂ ਜਿਹੜੀ ਵੋਟ ਪ੍ਰਣਾਲੀ ਹੈ ਉਹਦੇ ਵਿੱਚ ਹਿੱਸਾ ਨਹੀਂ ਲਵਾਂਗੇ। ਸੋ ਮੇਰਾ ਖਿਆਲ ਹੈ ਇਹਦੇ ਨਾਲ ਬਾਕੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਉਹ ਵੀ ਇਸ ਗੱਲ ਤੇ ਗੌਰ ਕਰੇਗੀ ਕਿ
ਕਿ ਇਸ ਪੰਥਕ ਏਕਤਾ ਨੂੰ ਹੋਰ ਅੱਗੇ ਕਿਵੇਂ ਵਧਾਇਆ ਜਾ ਸਕਦਾ, ਇਹਦੇ ਵਿੱਚ ਕਿਵੇਂ ਸ਼ਮੂਲੀਅਤ ਕੀਤੀ ਜਾ ਸਕਦੀ ਹੈ। ਔਰ ਇਹਦੇ ਨਾਲ ਇੱਕ ਹੋਰ ਗੱਲ ਕਲੀਅਰ ਹੋਈ ਹੈ, ਕਿਉਂਕਿ ਬੜੀ ਦੇਰ ਤੋਂ ਇਹ ਆਰਗੂ ਕੀਤਾ ਜਾ ਰਿਹਾ ਸੀ ਕਿ ਜਿਹੜੇ ਵੀ ਖਾਲਿਸਤਾਨੀ ਅਖਵਾਉਣ ਵਾਲੇ ਜਿਹੜੇ ਲੋਕ ਨੇ, ਸਾਡੇ ਭਾਈ ਨੇ, ਭੈਣਾਂ ਨੇ, ਕਿ ਸਾਡੇ ਕੋਲ ਪੰਥਕ ਕੋਈ ਧਿਰ ਨਹੀਂ ਹੈ, ਸਾਡੀ ਪੰਥ ਵਿੱਚ ਏਕਤਾ ਨਹੀਂ ਹੈ, ਇਸ ਲਈ ਉਹਨਾਂ ਨੂੰ ਲੋੜ ਪੈਂਦੀ ਸੀ ਜਿਹੜੀਆਂ ਰਾਸ਼ਟਰਵਾਦੀ ਪਾਰਟੀਆਂ ਨੇ, ਜਿਨ੍ਹਾਂ ਦਾ ਮੋਟਿਵ ਭਾਰਤ ਨੂੰ ਇੱਕ ਕਰਨਾ, ਕਿਸੇ ਨਾ ਕਿਸੇ ਬਹਾਨੇ ਉਹਨਾਂ ਪਾਰਟੀਆਂ ਵੱਲੋਂ ਉਹਨਾਂ ਦਾ ਝੁਕਾਅ ਸੀ। ਸੋ ਮੇਰਾ ਖਿਆਲ ਆ ਉਹਨਾਂ ਕੋਲ ਵੀ ਹੁਣ ਕੋਈ ਬਹਾਨਾ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜੀਆਂ ਦੋ ਮੁੱਖ ਧਿਰਾਂ ਨੇ, ਦਲ ਖਾਲਸਾ ਔਰ ਪੰਚ ਪ੍ਰਧਾਨੀ, ਇਹ ਆਲਰੇਡੀ ਇਲੈਕਸ਼ਨਸ ਨਾ ਲੜਨ ਦਾ ਫੈਸਲਾ ਕਰ ਚੁੱਕੀਆਂ ਨੇ, ਕਿਉਂਕਿ 2017 ਦੀ ਇਲੈਕਸ਼ਨ ਬਹੁਤ ਨੇੜੇ ਹੈ। ਔਰ ਹੁਣ ਇੱਕੋ ਇੱਕ ਖਾਲਿਸਤਾਨੀ ਧਿਰ ਜਿਹੜੀ ਇਲੈਕਸ਼ਨ ਚੋਣ ਪ੍ਰਣਾਲੀ ਦੇ ਰਾਹੀਂ ਜਿਹੜਾ ਖਾਲਿਸਤਾਨ ਦੀ ਮੰਜ਼ਿਲ ਤੱਕ ਪਹੁੰਚਣਾ ਚਾਹੁੰਦੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ। ਸੋ ਸਾਨੂੰ ਬਿਨਾਂ ਇਸ ਡਿਬੇਟ ਵਿੱਚ ਪਿਆ, ਬਿਨਾਂ ਕਿਸੇ ਸਵਾਲ ਤੋਂ, ਜੇ ਅਸੀਂ ਚੋਣ ਪ੍ਰਣਾਲੀ ਵਿੱਚ ਵਿਸ਼ਵਾਸ ਰੱਖਣ ਵਾਲੇ ਜਿਹੜੇ ਸਾਡੇ ਵੀਰ ਨੇ, ਉਹਨਾਂ ਨੂੰ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਸਾਥ ਹੈ ਉਹ ਦੇਣਾ ਚਾਹੀਦਾ। ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਜਿੰਨੇ ਵੀ ਵਰਕਰ ਨੇ ਜਾਂ ਵੋਟਰ ਨੇ, ਉਹਨਾਂ ਨੂੰ ਵੀ ਚਾਹੀਦਾ ਕਿ ਜਿਹੜਾ ਵੀ ਪ੍ਰੋਗਰਾਮ ਅਕਾਲੀ ਦਲ, ਪੰਚ ਪ੍ਰਧਾਨੀ ਔਰ ਦਲ ਖਾਲਸਾ ਮਿਲ ਕੇ, ਜਾਂ ਜਿਹੜਾ ਵੀ ਜਿਸ ਵੀ ਝੰਡੇ ਥੱਲੇ ਉਹ ਇੱਕ ਪ੍ਰੋਗਰਾਮ ਦੇਣ ਆਪਣੀ ਮੰਜ਼ਿਲ ਤੱਕ ਪਹੁੰਚਣ ਦਾ, ਉਹਦੇ 'ਚ ਵੀ ਵੱਧ ਚੜ ਕੇ ਹਿੱਸਾ ਲੈਣ, ਤਾਂ ਕਿ ਇਸ ਗੱਲ ਨੂੰ ਅੱਗੇ ਤੋਰਿਆ ਜਾ ਸਕੇ। ਸੋ ਸਮਾਂ ਇਹ ਨਹੀਂ ਹੈ, ਇਸ ਡਿਬੇਟ ਦਾ ਨਹੀਂ ਹੈ ਕਿ ਤਿੰਨਾਂ ਪਾਰਟੀਆਂ ਦੀ ਨਹੀਂ ਹੋਈ। ਅਸੀਂ ਆਸ ਕਰਦੇ ਹਾਂ ਔਰ ਵਾਹਿਗੁਰੂ ਤੋਂ ਅਰਦਾਸ ਕਰਦੇ ਹਾਂ ਕਿ ਤਿੰਨੇ ਪਾਰਟੀਆਂ ਇੱਕ ਹੋਣ, ਔਰ ਨਾ ਕਿ ਤਿੰਨੇ ਪਾਰਟੀਆਂ ਸਮੁੱਚੀਆਂ ਹੋਰ ਵੀ ਧਿਰਾਂ ਜਿਹੜੀਆਂ ਸਿੱਖ ਮੁੱਦਿਆਂ ਨੂੰ ਲੈ ਕੇ ਤਤਪਰ ਨੇ, ਸਿੱਖ ਮੁੱਦਿਆਂ ਨੂੰ ਲੈ ਕੇ ਜਿਹੜੀਆਂ ਫਿਕਰਮੰਦ ਨੇ, ਉਹਨਾਂ ਨੂੰ ਇੱਕ ਪਲੇਟਫਾਰਮ ਦੇ ਥੱਲੇ ਜ਼ਰੂਰ ਆਉਣਾ ਚਾਹੀਦਾ। ਸੋ ਹੋਪ ਕਰਦੇ ਹਾਂ ਤੇ ਹੋਰ ਵੀ ਵਰਕ ਹੋਏਗਾ, ਬਟ ਫਿਲਹਾਲ ਕਾਫੀ ਹੱਦ ਤੱਕ ਜਿਹੜੀ ਸੋਚ ਹੈ ਉਹ ਕਲੀਅਰ ਹੋ ਜਾਣੀ ਚਾਹੀਦੀ ਹੈ ਕਿ ਹੁਣ ਜਿਹੜੀ ਧਿਰ ਇਲੈਕਸ਼ਨ ਪ੍ਰਣਾਲੀ ਤੋਂ ਬਿਨਾਂ ਅੱਗੇ ਚੱਲਣੀ ਚਾਹੁੰਦੀ ਹੈ, ਉਹਦਾ ਵੀ ਅਸੀਂ ਪੂਰਾ ਸਾਥ ਦਈਏ, ਔਰ ਜਿਹੜੀ ਧਿਰ ਇਲੈਕਸ਼ਨ ਪ੍ਰਣਾਲੀ ਦੇ ਅਧੀਨ ਅੱਗੇ ਚੱਲਣੀ ਚਾਹੁੰਦੀ ਹੈ ਸਾਡੇ ਕੌਮੀ ਕਾਜ ਨੂੰ ਲੈ ਕੇ, ਉਹਦਾ ਵੀ ਪੂਰਾ ਸਾਥ ਦਈਏ। ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਝ ਵੀਰ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਇਜਾਜ਼ਤ ਲੈਣੇ, ਕਿਉਂਕਿ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ। ਸੋ ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।